ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਤੁਹਾਡੀਆਂ ਲਿਖਤਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹੁਣ ਕੋਸ਼ਿਸ਼ ਤਾਂ ਕਰਦੇ ਹਾਂ ਕਈ ਵਾਰੀ ਮੇਨ ਟੌਪਿਕਸ ਦੇ ਵਿੱਚ ਵੀ ਅਸੀਂ ਕੋਈ ਨਾ ਕੋਈ ਲਿਖਤ ਜਿਹੜੀ ਹੈ ਡਿਸਕਸ ਕਰਦੇ ਜੀ, ਪਰ ਕਾਫੀ ਫਿਰ ਵੀ ਸਾਡੇ ਕੋਲ ਬੈਕਲੌਗ ਹੈ ਔਰ ਕੁਝ ਲਿਖਤਾਂ ਜਿਹੜੀਆਂ ਅਸੀਂ ਨਹੀਂ ਵੀ ਜਿਹੜਾ ਸ਼ਾਮਲ ਕਰ ਸਕੇ ਜਾਂ ਕਰ ਸਕਦੇ। ਅਸੀਂ ਤੁਹਾਡੀ ਹਰ ਲਿਖਤ ਨੂੰ ਪੜ੍ਹਦੇ ਹਾਂ ਬਿਲਕੁਲ, ਮੈਸੇਜ ਨੂੰ ਵੀ ਗਿਆਨ 'ਚ ਵੀ ਵਾਧਾ ਹੁੰਦਾ। ਅਸੀਂ ਤੁਹਾਡਾ ਸ਼ੁਕਰੀਆ ਵੀ ਅਦਾ ਕਰਦੇ ਹਾਂ। 14 ਅਕਤੂਬਰ ਨੂੰ ਇੱਕ ਲਿਖਤ ਜਿਹੜੀ ਹੈ ਸਾਡੇ ਵੀਰ ਸਮੀਰ ਅਹਿਮਦ ਜੀ ਦੀ ਆਈ ਸੀ। ਉਹਨਾਂ ਨੇ ਅਸਲਾਮ ਅਲੈਕਮ ਐਂਡ ਸਤਿ ਸ੍ਰੀ ਅਕਾਲ ਲਿਖ ਕੇ ਕਿਹਾ ਕਿ ਮੈਂ ਨਿਊਯਾਰਕ 'ਚ ਰਹਿੰਦਾ। I am originally from Pakistan. I have been watching your show for quite a while and this is my first time writing to your show. I must say that your thorough, meticulous and in-depth analysis of the present global situation of not only the Sikh community but also the Islamic world is amazingly inspiring. बहुत शुक्रिया समीर साहब ਤੁਹਾਡੇ ਇਹਨਾਂ ਹੌਸਲਾ ਵਧਾਉਣ ਵਾਲੇ ਸ਼ਬਦਾਂ ਦਾ। ਜੀ, From what I have observed, you have constantly been an unwavering voice of justice for the persecuted Sikh community. Not just for the Sikh community, but the way you have taken and continue to take a firm stand in support of the oppressed Kashmiris makes me want to admire your knowledge and personality more. You are not only a media personality and a scholar, you are a man of practical domain as well. I don't think that you have missed even a single seminar on promoting Sikh Muslim brotherhood or a rally supporting Kashmiri Muslims or a protest against the cruel nationalist Indian government. I really salute your hard work and your tireless efforts. I personally saw you and witnessed your courageous speech at the Kashmir rally in front of the UN on September 27th. Also, I think that you do an excellent job when it comes to waking up the Sikh community and exposing the puppets and hypocrites like Harsimrat Kaur and Amrinder Singh. Hats off to you, sir. So, ਇੰਨੀਆਂ ਕੁ ਉਹਨਾਂ ਨੇ ਸਫਤੀਆਂ ਗੱਲਾਂ ਕਰ ਦਿੱਤੀਆਂ ਕਿ ਇੰਨੀ ਜਿਹੜੀ ਹੁਮ ਹੈ ਉਹਨੂੰ ਤਾਂ ਥੱਲੇ ਲਿਆਉਣ 'ਚ ਹੀ ਵਕਤ ਲੱਗੇਗਾ। ਬਹੁਤ ਸ਼ੁਕਰੀਆ ਸਮੀਰ ਸਾਹਿਬ। ਮੈਂ ਸਮਝਦਾ ਵੀ ਅਸੀਂ ਕੋਈ ਕਿਸੇ ਤੇ ਅਹਿਸਾਨ ਨਹੀਂ ਕਰਦੇ। ਸਿੱਖ ਹੋਣ ਦੇ ਨਾਤੇ ਸੱਚ ਹੱਕ ਇਨਸਾਫ ਲਈ ਖਲੋਣਾ ਇਹ ਸਾਡੇ ਵਜੂਦ ਦਾ ਹਿੱਸਾ ਬਣ ਜਾਂਦਾ ਹੈ। ਕਸ਼ਮੀਰੀਆਂ ਤੇ ਵੀ ਕੋਈ ਅਹਿਸਾਨ ਨਹੀਂ ਹੈ। ਧੱਕਾ ਜਿੱਥੇ ਵੀ ਹੋਏ, ਕਸ਼ਮੀਰ ਤਾਂ ਸਾਡਾ ਗੁਆਂਢ ਹੈ, ਸਾਡਾ ਪਿਆਰ ਹੈ ਔਰ ਉਹ ਧਰਤੀ ਹੈ ਜਿੱਥੇ ਸਾਡੇ ਗੁਰੂ ਸਾਹਿਬਾਨ ਦੀ ਜਿਸ ਨੂੰ ਚਰਨ ਛੋਹ ਹੈ। ਔਰ ਇਸ ਦੇ ਨਾਲ ਨਾਲ ਈਵਨ ਕਸ਼ਮੀਰੀ ਮੂਲ ਦੇ ਸਿੱਖ ਵੀ ਇਸ ਸਾਰੇ ਦੇ ਵਿੱਚ ਸਫਰਰ ਨੇ ਔਰ ਜ਼ਾਹਰ ਹੈ ਅਸੀਂ ਜਿਹੜਾ ਮੁੱਢਲਾ ਹੱਕ ਹੈ ਕਸ਼ਮੀਰੀਆਂ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਹਦੇ ਹਾਮੀ ਹੈ। ਔਰ ਜੋ ਕੁਝ ਅਸੀਂ ਪੰਜਾਬ 'ਚ ਸਹਿ ਇਹਨਾਂ 4 ਦਹਾਈਆਂ ਦੇ ਵਿੱਚ ਅੱਜ ਅਸੀਂ ਉਹੀ ਕੁਝ ਦੇਖ ਰਹੇ ਹਾਂ। ਹਾਲਾਂਕਿ ਕਸ਼ਮੀਰੀਆਂ ਨਾਲ ਤਾਂ 72 ਸਾਲਾਂ ਤੋਂ ਹੀ ਹੋ ਰਿਹਾ ਹੈ। 88-89 'ਚ ਜਦੋਂ ਤੋਂ ਉਹਨਾਂ ਦੀ ਆਰਮਡ ਸਟਰਗਲ ਸ਼ੁਰੂ ਹੋਈ ਉਹਨਾਂ ਤੇ ਬਹੁਤ ਜ਼ੁਲਮ ਹੋਏ। 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਸ਼ਹੀਦ ਹੋਏ ਨੇ। ਪਰ ਜੋ ਕੁਝ ਹੁਣ ਚੱਲ ਰਿਹਾ ਹੈ ਡੈਮੋਕ੍ਰੇਸੀ ਦੇ ਨਾਂ ਥੱਲੇ, ਸੋ ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ, ਸਾਡਾ ਫਰਜ਼ ਹੈ। ਫਿਰ ਉਹਨਾਂ ਨੇ ਇੱਕ ਸਵਾਲ ਪੁੱਛਿਆ ਕਿ ਵੀ ਕੀ ਤੁਸੀਂ ਜਿਹੜਾ ਗ੍ਰੈਂਡ ਓਪਨਿੰਗ ਸੈਰੇਮਨੀ ਕਰਤਾਰਪੁਰ ਕੋਰੀਡੋਰ ਦੀ ਇਸ ਦੇ ਉੱਤੇ ਪਾਕਿਸਤਾਨ ਜਾ ਰਹੇ ਹੋ? ਮੈਂ ਇਸ ਲਈ ਪੁੱਛਿਆ, I know that it will be an historical event and a lot of Sikh scholars and personalities as well as general public from all over the world will be there to celebrate the 550th Prakash Purab of Guru Nanak Sahib. And the presence of great scholar and activists like you will be a source of further inspiration and utmost joy and rejoice for both Sikhs and Muslims. Should you decide to come, just know that Pakistan will be more than happy to welcome you with open arms. बहुत शुक्रिया समीर अहमद जी। देखो, इस ਵੇਲੇ ਸਾਈਮਲਟੇਨੀਅਸਲੀ ਬਹੁਤ ਕੁਝ ਚੱਲ ਰਿਹਾ ਹੈ ਇਸ ਐਕਟੀਵਿਟੀ ਨੂੰ ਲੈ ਕੇ। ਅਸੀਂ ਕੱਲ੍ਹ ਹੀ ਵਰਲਡ ਸਿੱਖ ਪਾਰਲੀਮੈਂਟ ਜਿਹਦਾ ਲਾਸਟ ਸੈਸ਼ਨ UK ਦੇ ਵਿੱਚ ਹੋਇਆ ਡਰਬੀ ਦੇ ਵਿੱਚ, ਜਿਹਦੇ 'ਚ 30 ਦੇਸ਼ਾਂ ਤੋਂ 120 ਤੋਂ ਜ਼ਿਆਦਾ ਡੈਲੀਗੇਟ ਸ਼ਾਮਲ ਹੋਏ। ਉਹਨਾਂ ਦੇ ਸਪੀਕਰ ਵੀ ਔਰ ਕੋਆਰਡੀਨੇਟਰ ਵੀ ਉਹਨਾਂ ਦੇ ਨਾਲ ਕੱਲ੍ਹ ਸ਼ਾਮ ਸਾਡੀ ਮੀਟਿੰਗ ਸੀ। ਅਸੀਂ ਦੇਖ ਰਹੇ ਹਾਂ
ਕਿ ਇਸ ਮੌਕੇ ਦੇ ਉੱਤੇ ਅਸੀਂ ਵਰਲਡ ਸਿੱਖ ਪਾਰਲੀਮੈਂਟ ਨਾਲ ਸੰਬੰਧਿਤ ਵੀ ਕੋਈ ਕਾਨਫਰੰਸ ਔਰ ਕੁਝ ਆਰਗੇਨਾਈਜ਼ ਕਰ ਸਕੀਏ। ਪਰ ਹੈਵਿੰਗ ਸੈਡ ਦੈਟ, ਸਾਡੀ ਕੋਸ਼ਿਸ਼ ਹੈ ਕਿ ਵੀ ਅਸੀਂ ਇਸ ਓਕੇਜ਼ਨ ਨੂੰ ਯਾਦਗਾਰੀ ਓਕੇਜ਼ਨ ਵੀ ਬਣਾਈਏ। ਜੀ ਪਰਸਨਲੀ ਜਾ ਸਕਾਂ, ਇਸ ਤੋਂ ਵੱਧ ਕੇ ਮੇਰੇ ਲਈ ਕੀ ਖੁਸ਼ਕਿਸਮਤੀ ਹੋ ਸਕਦੀ ਹੈ। ਪਰ ਕਈ ਵਾਰ ਕਈ ਹਾਲਾਤ, ਕਈ ਇਸ ਕਿਸਮ ਦੇ ਹੋਰ ਵੀ ਜਿਹੜੇ ਨੇ ਇਸ਼ੂ, ਜਿਹਦੇ ਕਰਕੇ ਅਸੀਂ ਜਿਹੜਾ ਇਹ ਸਾਰਿਆਂ ਨੂੰ ਦੇਖਾਂਗੇ ਕਿਸ ਬੈਲੈਂਸ 'ਚ ਕਿਵੇਂ ਜਾਣਾ ਹੈ। ਜੀ ਪਰ ਅਸੀਂ ਹਰ ਪਲ ਹਰ ਘੜੀ ਇਸ ਓਕੇਜ਼ਨ ਨੂੰ ਜਿਹੜਾ ਕਿ ਹਿਸਟੋਰੀਕਲ ਮੌਕਾ ਹੈ ਫਰਦਰ ਸਕਸੈਸ ਤੱਕ ਲਿਜਾਣ ਲਈ, ਔਰ ਹਰ ਚੀਜ਼ ਸੁਚੱਜੇ ਢੰਗ ਨਾਲ ਹੋਏ, ਇਸ 'ਚੋਂ ਅਸੀਂ ਕਿਵੇਂ ਦੋਨਾਂ ਕੌਮਾਂ ਦੀ ਸਾਂਝ ਨੂੰ ਹੋਰ ਪਕੇਰਾ ਕਰ ਸਕਦੇ ਹਾਂ, ਕਿਵੇਂ ਅੱਗੇ ਤੋਰ ਸਕਦੇ ਹਾਂ, ਜੀ ਇਹ ਸਾਰਾ ਵੀ ਸਾਡੇ ਸਾਹਮਣੇ ਹੈ। ਕਿਉਂਕਿ ਇਹ ਬਿਗਨਿੰਗ ਹੈ ਬਿਲਕੁਲ, ਔਰ ਇਸ ਦੇ ਉੱਤੇ ਬਿਗਨਿੰਗ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਬਹੁਤ ਸਾਰਿਆਂ ਨੂੰ ਅਸੀਂ ਐਨਕਰੇਜ ਵੀ ਕੀਤਾ ਹੈ। ਔਰ ਵੱਡੇ ਵੱਡੇ ਜਥੇ ਵੀ, ਜਿਵੇਂ ਇੰਡੀਆਨਾ ਤੋਂ ਕੱਲ ਇੱਕ ਵੀਰ ਉਹਨਾਂ ਨੇ ਦੱਸਿਆ ਕਿ ਜੋ 130 ਸਿੰਘਾਂ ਸਿੰਘਣੀਆਂ ਦੇ ਜਥੇ Very ਦੇ nice. ਨਾਲ ਵਾਘਾ ਬਾਰਡਰ ਤੋਂ ਐਂਟਰ ਕਰਨਗੇ। ਜੀ ਕੈਲੀਫੋਰਨੀਆ ਤੋਂ ਵੱਡੀ ਗਿਣਤੀ 'ਚ ਔਰ ਨਿਊਯਾਰਕ ਤੋਂ, ਇੰਗਲੈਂਡ ਤੋਂ ਚਾਰਟਰ ਫਲਾਈਟਸ ਵੀ। ਜੀ ਸੋ ਕੁੱਲ ਮਿਲਾ ਕੇ ਅਸੀਂ ਆਪਣਾ ਰੋਲ ਇਹ ਸਮਝਦੇ ਹਾਂ ਕਿ ਆਲਰੇਡੀ ਜਿਸ ਡਾਇਰੈਕਸ਼ਨ 'ਚ ਗੱਲ ਜਾ ਰਹੀ ਹੈ, ਗੱਲ ਇਹ ਠੀਕ ਹੈ। ਜਿੰਨਾ ਪਿਆਰ ਸਾਨੂੰ ਪਾਕਿਸਤਾਨੀ ਵੀਰ ਭੈਣ ਦਿੰਦੇ ਨੇ, ਔਰ ਜ਼ਾਹਰ ਹੈ ਅਸੀਂ ਆਉਣ ਵਾਲੇ, ਹੁਣ ਹੋ ਸਕਦਾ ਹੈ ਜੇ ਅਸੀਂ ਇਸ ਓਕੇਜ਼ਨ ਨੂੰ ਮਿਸ ਵੀ ਕਰੀਏ ਡਿਊ ਟੂ ਸਰਟਨ ਰੀਜ਼ਨ, ਜੀ ਆਉਣ ਵਾਲੇ ਪੀਰੀਅਡ 'ਚ ਅਸੀਂ ਜੇ ਪਾਕਿਸਤਾਨ ਦਾ ਟ੍ਰਿਪ ਬਣਾਇਆ ਤੇ ਫਿਰ ਉਹ 1-2 ਦਿਨ ਦਾ ਨਹੀਂ ਹੋਏਗਾ, ਹਫ਼ਤਿਆਂ ਬੱਧੀ ਹੋਏਗਾ, ਤਾਂ ਕਿ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਸਾਡੀ ਸਾਰੀ ਟੀਮ, ਔਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਤੋਂ, ਨਨਕਾਣਾ ਸਾਹਿਬ ਤੋਂ TV 84 ਦਾ ਲਾਈਵ ਟੈਲੀਕਾਸਟ ਆਉਣ ਵਾਲੇ ਪਰਮਾਨੈਂਟ ਤੌਰ ਦੇ ਉੱਤੇ ਵੀ, ਉਹਦੇ ਲਈ ਵੀ ਸਾਡਾ ਜਿਹੜਾ ਉਹ ਚੱਲ ਰਿਹਾ ਹੈ। ਜੀ ਸੋ ਤੁਹਾਡਾ ਬਹੁਤ ਬਹੁਤ ਬਹੁਤ-ਬਹੁਤ ਸ਼ੁਕਰੀਆ ਸ਼ੁਕਰੀਆ। ਸਮੀਰ ਸਾਹਿਬ, ਤੁਸੀਂ ਜਿੰਨਾ ਪਿਆਰ ਔਰ ਜਿੰਨੀ ਸਪੋਰਟ ਦਿਖਾਈ ਹੈ। ਜੀ ਇੱਕ ਮੈਂ ਛੋਟੀ ਪੜ੍ਹਦੇ ਹਾਂ ਫਿਰ ਮੈਂ ਤੁਹਾਡੇ ਸਾਹਮਣੇ ਖੋਲ੍ਹਦਾ। ਬਿਲਕੁਲ। ਇਹ ਮੁਹੰਮਦ ਹਨੀਫ ਸਾਹਿਬ ਦੀ ਹੈ, ਕਿਉਂਕਿ ਉਹਨਾਂ ਦੀਆਂ 2 ਲਿਖਤਾਂ ਸਾਨੂੰ ਵਸੂਲ ਹੋਈਆਂ, ਇੱਕ 12 ਅਕਤੂਬਰ ਨੂੰ ਤੇ ਇੱਕ ਅੱਜ 25 ਅਕਤੂਬਰ ਨੂੰ। ਮੈਂ ਪਹਿਲਾਂ 12 ਵਾਲੀ ਪੜ੍ਹ ਦੇਣਾ, ਇੱਕ ਬਰੀਫ ਹੈ। ਜੀ ਡਾਕਟਰ ਸਾਹਿਬ ਐਂਡ co-host sister ji, adab. ਆਦਾਬ। Dear brother, you are doing a wonderful job. I love your program and the way you present, it's second to none. TV 84 is a voice for voiceless minorities, especially for our Kashmiris against Indian genocide. Only after connecting to TV 84, I was pleasantly surprised to learn how close your faith is to Islam. Peace, justice, equality, respect for others, same as Islam. Sir, I have no doubt Khalistan will become a state in 2020. The days of suppression are short. Sir, your grasp of English, Urdu and Punjabi is fantastic. Your knowledge of other faiths and world history, very good. I love your program. Speaking against injustice, genocide, suppression is a worship in our book. My duas are with you. Keep it up. ਔਰ ਇਹ ਮੁਹੰਮਦ ਹਨੀਫ ਜੀ, ਤੁਸੀਂ nice. ਅਗੇਨ ਜਿੰਨੀ ਪਿੱਠ ਤੇ ਸ਼ਾਬਾਸ਼ ਕਰ ਦਿੱਤੀ ਹੈ, ਇਹ ਪਿੱਠ ਤਾਂ ਥੱਲੇ ਨਹੀਂ ਜਿਹੜੀ ਹੈ ਉਹਨੇ ਝੁਕਣਾ। ਨਹੀਂ ਡਾਕਟਰ ਬਹੁਤ ਸਾਹਿਬ, ਬਹੁਤ ਤੁਸੀਂ ਤੁਹਾਡਾ deserve ਸ਼ੁਕਰੀਆ। ਕਰਦੇ ਹੋ। ਜੀ। ਔਰ ਅੱਜ ਜਿਹੜੀ ਅਕਤੂਬਰ 25 ਦੀ ਉਹਨਾਂ ਦੀ ਲਿਖਤ ਹੈ, ਉਹਨਾਂ ਨੇ ਫਿਰ ਇਹ ਕਿਹਾ ਕਿ ਵੀ words can't express how good your program is. I hope you soon will be programming from Nankana Sahib and televising in Punjab. ਤੁਹਾਡੇ ਮੂੰਹ 'ਚ ਕਿਉਂ ਸ਼ੱਕਰ। Watching SOS TV 84, I learned how close your beliefs are to Islam, and soon you'll have Khalistan. I say this for 2 reasons. Number 1, Sikhs are brave nation, and number 2, believing in only Rabb Allah. I wish all the best. Keep up the good work, and I thank you. Muhammad Hanif, working Surrey, UK ਤੋਂ। ਔਰ ਮੁਹੰਮਦ ਹਨੀਫ ਜੀ, ਤੁਹਾਡੀਆਂ ਦੋਨੋਂ ਲਿਖਤਾਂ ਨੇ ਸਾਡੇ ਖੂਨ ਦੇ ਵਿੱਚ ਐਡਰਨਲਿਨ ਵਾਧੂ ਭਰ ਦਿੱਤੀ ਹੈ, ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹੀ ਸਾਡੀ ਦੌਲਤ ਹੈ। ਜੀ ਜਦੋਂ ਬਿਲਕੁਲ, ਤੁਸੀਂ ਪਿਆਰ ਦੇ ਨਾਲ ਕੋਈ ਅਲਫਾਜ਼ ਲਿਖਦੇ ਹੋ, ਦੁਆ ਕਰਦੇ ਹੋ, ਔਰ ਅਸੀਂ ਕਿਹਦੇ ਸਹਾਰੇ ਜਿਉਂਦੇ ਹਾਂ? ਤੁਹਾਡੀਆਂ ਦੁਆਵਾਂ ਨੇ ਜਿਨ੍ਹਾਂ ਨੇ ਸਾਨੂੰ ਇਸ ਮੁਕਾਮ ਤੱਕ ਪਹੁੰਚਾਇਆ। ਔਰ ਜ਼ਾਹਰ ਹੈ ਕਿ ਜੇ ਸਾਡੇ ਐਫਰਟ ਸਾਂਝੇ ਕਸ਼ਮੀਰੀਆਂ ਦੇ, ਸਿੱਖ ਕੌਮ ਦੇ, ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਦੇ ਰਹਿਣਗੇ ਇਸੇ ਤਰੀਕੇ ਨਾਲ,
ਤੇ ਕੋਈ ਵੀ ਸਾਡੀ ਆਜ਼ਾਦੀ ਨੂੰ ਰੋਕ ਨਹੀਂ ਰੋਕ ਨਹੀਂ ਸਕਦਾ ਸਕਦਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਸਾਡੇ ਕੋਲ ਪਹਿਲੇ ਸੈਗਮੈਂਟ ਤੇ ਮੈਸੇਜ ਆਏ ਨੇ। ਐਸ ਸੁਰਿੰਦਰ ਜੀ ਸਾਨੂੰ ਲਿਖਦੇ ਨੇ ਪਾਣੀ ਪੰਜ ਦਰਿਆਵਾਂ ਦੇ, ਵਾਗੇ ਦੀ ਲਕੀਰ ਮਿਟ ਜਾਏ, ਮੇਲੇ ਹੋਣ ਭਰਾਵਾਂ ਦੇ। ਵਾਹ ਵਾਹ ਵਾਹ, ਇਹ ਤਾਂ ਹੁਣ ਬੋਲੀ ਪਾ ਦਿੱਤੇ ਇਹਨਾਂ ਨੇ ਸੋ ਪ੍ਰਿਤਪਾਲ ਸਿੰਘ ਜੀ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਤੁਸੀਂ ਸਭ ਕੁਝ ਸੱਚ ਬਿਆਨ ਕਰ ਰਹੇ ਹੋ, ਪਰ ਹਿੰਦੁਸਤਾਨ ਮੀਡੀਆ ਸਾਰਾ ਹੀ ਝੂਠ ਦਾ ਪਲੰਦਾ ਹੈ। ਸੋ ਰਜਵਿੰਦਰ ਸਿੰਘ ਗਿੱਲ ਸਾਨੂੰ ਲਿਖਦੇ ਨੇ, ਖਾਲਸਾ ਜ਼ਿੰਦਾਬਾਦ। ਮਸ਼ਹੂਰ ਸਰਾਂ ਸਾਨੂੰ ਲਿਖਦੇ ਨੇ, ਮੁਬਸ਼ਰ ਹਾਂਜੀ ਸਰਾਂ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਪਲੀਜ਼ ਟੈਲ ਆਲ ਸਿੱਖ ਬ੍ਰਦਰਸ that this is the time to have Khalsa Raj. Khalistan is now or never. You should not get beaten twice from same snake. The mistakes twice from same snake. The mistake 6 done in 1947 should not be repeated again. ਖਾਲਸਾ ਜ਼ਿੰਦਾਬਾਦ। ਪਲੀਜ਼ ਟੈਲ ਸਿਕਸ ਜਾਗ ਪੰਜਾਬੀ ਜਾਗ, ਤੇਰੀ ਪੱਗ ਨੂੰ ਲੱਗ ਗਿਆ ਦਾਗ। ਥੈਂਕ ਯੂ ਡਾਕਟਰ ਸਾਹਿਬ ਫॉर ਕੀਪਿੰਗ ਦਾ ਖਾਲਿਸਤਾਨ ਮੂਵਮੈਂਟ ਅਲਾਈਵ ਥਰੂ all this era। ਬਹੁਤ ਬਹੁਤ ਸ਼ੁਕਰੀਆ ਮੁਬਸ਼ਰ ਸਾਹਿਬ, ਤੁਸੀਂ ਵੀ ਠੀਕ ਕਿਹਾ ਕਿ ਵੀ ਇੱਕੋ ਸੱਪ ਦੋ ਵਾਰ ਤੁਹਾਨੂੰ ਕੱਟ ਜਾਏ ਜੀ, ਫਿਰ ਉਹੀ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਕਿ once you fool me shame on you, twice you fool me shame on me। ਬਾਜਵਾ ਸਿੰਘ ਬਲਜੀਤ ਲਿਖਦੇ ਨੇ, ਸਤਿ ਸ਼੍ਰੀ ਅਕਾਲ ਭਾਜੀ, ਕੀਪ ਅਪ ਦਾ ਗ੍ਰੇਟ ਵਰਕ। ਸੋ ਸਾਨੂੰ ਪੰਜਾਬੀ ਲੈਪਰਡ ਤੋਂ ਮੈਸੇਜ ਆਇਆ, ਲਿਖਦੇ ਨੇ, ਡਾਕਟਰ ਸਾਹਿਬ what about helicopter crashes in Kashmir in which Lieutenant Colonel Northern Commanders along with the other 6 were in helicopter, what about casualties? ਦੇਖੋ ਇਸ ਖਬਰ ਦੀ ਜਿਹੜੀ ਉਹਨਾਂ ਨੇ ਤਾਂ ਉਹਨੂੰ ਟੈਕਨੀਕਲ ਸਨੈਗ ਐਂਡ ਐਮਰਜੈਂਸੀ ਲੈਂਡਿੰਗ ਦੇ ਥੱਲੇ ਦਿੱਤਾ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਕਿਸੇ ਯੋਧੇ ਦਾ ਕੰਮ ਹੈ ਔਰ ਉਹ ਤਾਂ ਬਚ ਗਿਆ ਜਿਹੜਾ ਇਹਨਾਂ ਦਾ ਵੱਡਾ ਬਦਮਾਸ਼ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਰੱਖਿਆ ਹੋਇਆ ਇਹਨਾਂ ਨੇ। ਕੈਜੂਅਲਟੀਜ਼ ਹੋਈਆਂ ਹੋਣਗੀਆਂ ਪਰ ਇਹਨਾਂ ਨੇ ਉਸ ਦਾ ਜ਼ਿਕਰ ਨਹੀਂ ਕੀਤਾ ਔਰ ਇਹ ਉਹਨਾਂ ਹਾਲਾਤਾਂ ਦੇ ਵਿੱਚ ਹੀ ਹੈ ਜਿਹਦੇ 'ਚ ਕਿ ਜਿਹੜੇ 4 ਅਟੈਕ ਉਹਨਾਂ ਟਰੱਕ ਡਰਾਈਵਰਾਂ ਦੇ ਉੱਤੇ ਜਿਹੜੇ ਬਾਹਰੋਂ ਲੈ ਕੇ ਆਏ ਨੇ ਵਪਾਰੀ ਯੂਪੀ ਬਿਹਾਰ ਤੋਂ ਸੇਬ ਖੜਨ ਦੇ ਲਈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਐਕਸ਼ਨ ਕਸ਼ਮੀਰੀ ਜੁਝਾਰੂਆਂ ਦਾ ਹੋ ਸਕਦਾ ਹੈ ਪਰ ਇਹਨਾਂ ਨੇ ਇਸ ਖਬਰ ਨੂੰ ਦੱਬ ਦਿੱਤਾ ਜੀ। ਮੋਨੂ ਸਿੰਘ ਲਿਖਦੇ ਨੇ, ਸਿੱਖਾਂ ਨੂੰ ਆਪਣੇ ਆਪ ਨੂੰ ਅੰਡਰ ਐਸਟੀਮੇਟ ਕਰਕੇ ਨਹੀਂ ਵੇਖਣਾ ਚਾਹੀਦਾ, ਆਪਣੇ ਆਪ ਨੂੰ ਪਛਾਣੋ, ਗੁਰੂ ਸਾਹਿਬ ਦਾ ਫਰਮਾਨ ਹੈ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਏਕਤਾ ਸਭ ਸ਼ੁਭ ਨੀਅਤਾਂ ਨਾਲ ਚੱਲਣ ਵਾਲੇ ਹਾਰ ਨਹੀਂ ਸਕਦੇ। ਮੋਨੂ ਸਿੰਘ ਜੀ ਤੁਸੀਂ ਬਹੁਤ ਸਿਧਾਂਤਕ ਗੱਲ ਕੀਤੀ ਹੈ ਕਿ ਜਿਨ੍ਹਾਂ ਨੇ ਹਿਸਟਰੀ ਬਦਲੀ ਹੈ ਉਹਨਾਂ ਦੇ ਵੱਗ ਨਹੀਂ ਹੁੰਦੇ। ਜੇ ਤੁਸੀਂ ਸਿਧਾਂਤ ਦੇ ਉੱਤੇ ਖੜੇ ਹੋ ਔਰ ਸਿੱਖ ਕੌਮ ਦਾ 5.5 ਸਦੀਆਂ ਦਾ ਇਤਿਹਾਸ ਇਹ ਦੱਸਦਾ ਹੈ ਕਿ ਕਿਵੇਂ ਥੋੜੇ ਜਿਹੇ ਸਿੱਖਾਂ ਨੇ ਹਿਸਟਰੀ ਦੇ ਕੋਰਸ ਨੂੰ ਬਦਲਿਆ ਸਾਊਥ ਏਸ਼ੀਆ ਦੇ ਵਿੱਚ, ਔਰ ਅੱਜ ਵੀ ਸਿੱਖ ਕੌਮ ਹੀ ਉਸ ਕੋਰਸ ਨੂੰ ਬਦਲਣ ਜਾ ਰਹੀ ਹੈ ਜਦੋਂ ਕਿ ਹਿੰਦੂਤਵਾ ਦੀਆਂ ਜੜ੍ਹਾਂ ਉਸ ਧਰਤੀ ਤੋਂ ਲੌਕ ਸਟਾਕ ਐਂਡ ਬੈਰਲ ਸਿੱਖਾਂ ਨੇ ਬਾਕੀ ਘੱਟ ਗਿਣਤੀਆਂ ਦੀ ਮਦਦ ਨਾਲ, ਮੁਸਲਮਾਨ, ਈਸਾਈ, ਦਲਿਤ, ਇਹਨਾਂ ਦੇ ਨਾਲ ਇਸ ਹਿੰਦੂਤਵਾ ਦੀ ਵਿਚਾਰਧਾਰਾ ਨੂੰ ਸਿੱਖਾਂ ਨੇ ਡਿਸਟਰੋਏ ਕਰਨਾ ਹੈ। ਇਹਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਜੀ। ਭੁਪਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਬੇਨਤੀ ਹੈ ਕਿ ਜਗਮੀਤ ਸਿੰਘ ਇਲੈਕਟ੍ਰੀਕਲ ਰਿਫਾਰਮ ਦੀ ਗੱਲ ਕਰਦਾ ਹੈ, ਕਿੰਨਾ ਚੰਗਾ ਹੋਵੇ ਪੰਚ ਪ੍ਰਧਾਨੀ ਸਿਸਟਮ ਨਾਲ ਮਿਲਦਾ ਸਿਸਟਮ ਕੈਨੇਡਾ 'ਚ ਪੇਸ਼ ਕਰੇ, ਯਕੀਨ ਹੈ ਕਿ ਕੈਨੇਡਾ ਦੇ ਲੋਕ ਇਸ ਨੂੰ ਪਸੰਦ ਕਰਨਗੇ। ਫਿਰ ਉਹਨਾਂ ਦਾ ਦੂਸਰਾ ਹੈਗਾ ਮੈਸੇਜ, ਕਹਿੰਦੇ ਡਾਕਟਰ ਸਾਹਿਬ ਇਦਾਂ ਦੇ ਲਿਖਣ ਵਾਲਿਆਂ ਨੂੰ ਕੋਰਟ 'ਚ ਨਹੀਂ ਘਸੀਟਣਾ ਚਾਹੀਦਾ ਤਾਂ ਕਿ ਇਹਨਾਂ ਦਾ ਅਗਾਂਹ ਵਾਸਤੇ ਮੂੰਹ ਬੰਦ ਕੀਤਾ ਜਾਵੇ। ਵੀਰ ਭੁਪਿੰਦਰ ਸਿੰਘ ਜੀ ਬਹੁਤ ਸ਼ੁਕਰੀਆ, ਤੁਸੀਂ ਲਗਾਤਾਰਤਾ ਨਾਲ ਪ੍ਰੋਗਰਾਮ ਦੇਖਦੇ ਵੀ ਹੋ, ਲਿਖਦੇ ਵੀ ਹੋ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਿਫੇਮੇਸ਼ਨ ਸੂਟ ਹੁੰਦੇ ਨੇ ਪਰ ਬਹੁਤ ਕੁਛ, ਕਿਉਂਕਿ ਇੱਥੇ ਫਸਟ ਅਮੈਂਡਮੈਂਟ ਦੇ ਥੱਲੇ ਅਮਰੀਕਾ 'ਚ ਕੈਨੇਡਾ 'ਚ ਵੀ ਚਾਰਟਰ ਆਫ ਰਾਈਟਸ ਦੇ ਥੱਲੇ ਜਿਹੜਾ ਹੈ ਉਹ ਕਹਿਣ ਦੀ ਆਜ਼ਾਦੀ ਹੈ। ਲੇਕਿਨ ਮੈਂ ਸਮਝਦਾ ਵੀ ਇਸ ਗੱਲ ਨੂੰ ਸੀਰੀਅਸਲੀ ਸੋਚਣਾ ਚਾਹੀਦਾ ਹੈ ਕਿਉਂਕਿ ਜੇ ਸ਼ਿਕਾਗੋ ਦੇ ਵਿੱਚ ਮੋਹਨ ਭਾਗਵਤ ਦੀ ਰੈਲੀ ਦੇ ਵਿੱਚ ਜਿਨ੍ਹਾਂ ਨੇ ਵਿਰੋਧ ਦੇ ਵਿੱਚ ਨਾਅਰੇ ਲਾਏ ਉਹਨਾਂ ਨੂੰ ਉਹ ਹਿੰਦੂਤਵੀ ਜਿਹੜੇ ਨੇ ਉਹ ਕੋਰਟ 'ਚ ਲੈ ਗਏ ਨੇ ਔਰ ਡਿਫੇਮੇਸ਼ਨ ਦਾ ਕੇਸ ਦੇ ਨਾਲ ਹਰਜਾਨੇ ਦਾ ਕੇਸ ਪਾਇਆ ਤੇ ਇਹ ਗੱਲ ਕਰਨੀ ਚਾਹੀਦੀ ਹੈ। ਬਾਕੀ ਕਿਉਂਕਿ ਜਗਮੀਤ ਸਿੰਘ ਵਿਦਨ ਦਾ ਸਿਸਟਮ ਕੰਮ ਕਰ ਰਿਹਾ
ਔਰ ਜਿਹੜਾ ਕੈਨੇਡੀਅਨ ਕਨਸਟੀਟਿਊਸ਼ਨ ਹੈ ਵਿਦਨ ਕੀ ਰਿਫਾਰਮ ਹੋ ਸਕਦਾ ਉਹਦੀ ਗੱਲ ਕਰ ਰਹੇ ਨੇ। ਹਾਲਾਂਕਿ ਜਦੋਂ ਖਾਲਿਸਤਾਨ ਇੱਕ ਮਾਡਲ ਸਟੇਟ ਦੇ ਤੌਰ ਦੇ ਉੱਤੇ ਦੁਨੀਆ ਦੇ ਨਕਸ਼ੇ ਦੇ ਉੱਤੇ ਆਰੂਜ਼ ਹੋਏਗਾ, ਫਿਰ ਪੰਜ ਪ੍ਰਧਾਨੀ ਸਿਸਟਮ, ਗੁਰਮਤ ਰਵਾਇਤਾਂ ਔਰ ਵੈਸਟਰਨ ਸਿਵਲਾਈਜੇਸ਼ਨ ਦਾ ਬੈਸਟ ਜਿਹੜੀਆਂ ਜਮਹੂਰੀ ਪਰੰਪਰਾਵਾਂ ਨੇ ਜੀ ਉਹਦਾ ਇੱਕ ਰੋਲ ਮਾਡਲ ਹੋਏਗਾ। ਬਟ ਇਸ ਸਟੇਜ ਤੇ ਤਾਂ ਜਗਮੀਤ ਸਿੰਘ ਵਿਦਨ ਦਾ ਦਾਇਰਾ ਕਾਰ ਹੀ ਜਿਹੜਾ ਹੈ ਉਹ ਇਲੈਕਟਰਲ ਰਿਫਾਰਮ ਦੀ ਗੱਲ ਕਰ ਜੀ ਮੁਸਤਾਕ ਸਈਦ ਕਹਿੰਦੇ ਨੇ ਕਿ ਆਈ ਬਲੀਵ ਐਂਡ ਸਪੋਰਟ ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਬਹੁਤ ਬਹੁਤ ਸ਼ੁਕਰੀਆ ਮੁਸ਼ਤਾਕ ਸਈਦ ਜੀ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲते हैं आफ्टर दिस शॉर्ट ब्रेक।